ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਸ ਅਸਥਾਨ ਤੇ ਦਾਸ ਪਹਿਲੀ ਵਾਰੀ ਸੰਗਤ ਦੀ ਚਰਨ ਤੋੜ ਆਪਣੇ ਮਸਤਕ ਤੇ ਲਾ ਰਿਹਾ ਹੈ ਔਰ ਬੜੀ ਮਨ ਨੂੰ ਠੰਡ ਪੈ ਰਹੀ ਜੋ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਂਪੁਰਖਾਂ ਵੱਲੋਂ ਬੜੂ ਸਾਹਿਬ ਦੀ ਇਹ ਸਾਰੀ ਫੁਲਵਾੜੀ ਜਿਹਦੀ ਸਿਰਜਣਾ ਕੀਤੀ ਗਈ ਔਰ ਬੜੀ ਭਾਵਨਾ, ਸੇਵਾ ਤੇ ਸਿਮਰਨ ਦੇ ਨਾਲ ਮਹਾਂਪੁਰਖਾਂ ਨੇ ਇਸ ਫੁਲਵਾੜੀ ਨੂੰ ਸਿੰਚਿਆ ਔਰ ਅੱਜ ਪੂਰੇ ਵਰਲਡ ਦੇ ਵਿੱਚ ਜੋ ਇਸ ਫੁਲਵਾੜੀ ਦੇ ਮਹਿਕਦੇ ਹੋਏ ਜਿੰਨੇ ਵੀ ਫੁੱਲ ਨੇ, ਗੁਰਮਤ ਦਾ, ਦੁਨਿਆਵੀ ਪੜ੍ਹਾਈ ਦਾ, ਦੋਵੇਂ ਚੀਜ਼ਾਂ ਦਾ ਪ੍ਰਚਾਰ ਕਰ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਮੇਰੀ ਅਰਦਾਸ, ਸੰਗਤ ਵੀ ਅਰਦਾਸ ਕਰੇ, ਜੋ ਜੋ ਵੀ ਇਹ ਭਾਵਨਾਵਾਂ ਲੈ ਕੇ ਗੁਰੂ ਕੇ ਲਾਲ ਤੁਰੇ ਹੋਏ ਨੇ, ਇਹਨਾਂ ਦੀਆਂ ਭਾਵਨਾਵਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪ ਪੂਰੀਆਂ ਕਰਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਗੱਲ ਦੀ ਸ਼ੁਰੂਆਤ ਕਰਾਂ। ਜਿਹੜੀਆਂ ਸੰਗਤਾਂ ਰੋਜ਼ਾਨਾ 2 ਵਕਤ ਸਵੇਰੇ 10 ਤੋਂ 11 ਔਰ ਦੁਪਹਿਰੀ 3 ਤੋਂ 4 ਪਰਿਵਾਰਕ ਮੈਂਬਰ ਤੁਸੀਂ ਬਣੇ ਹੋਏ ਹੋ, 2 ਵਕਤ ਪਰਿਵਾਰਕ ਮੀਟਿੰਗ 'ਚ ਜੁੜਦੇ ਹੋ, ਉਹਨਾਂ ਨੂੰ ਪਤਾ ਹੈ ਮੈਂ ਸ਼ੁਰੂਆਤ ਵਿੱਚ 3-4 ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਗੁਰਮਤ ਆਸ਼ੇ ਅਨੁਸਾਰ ਵੀ ਹੋਣ ਤੇ ਬਜ਼ੁਰਗਾਂ ਦੇ ਨਾਲ ਨਾਲ ਨਿਊ ਜਨਰੇਸ਼ਨ ਨੂੰ ਵੀ ਹੋਰ ਜੋੜਨ, ਤੇ ਉਹ ਗੱਲਾਂ ਮੈਂ ਇੱਥੇ ਕਰਨੀਆਂ ਵੀ ਯੋਗ ਸਮਝਦਾ। ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ, ਇਸ ਸੰਸਾਰ ਦੇ ਵਿੱਚ ਅੱਖਾਂ ਰਾਹੀਂ ਵੇਖਣ ਦੇ ਲਈ ਬੜੇ ਅਸਥਾਨ ਨੇ, ਬੜੀਆਂ ਚੀਜ਼ਾਂ ਨੇ, ਬੜੀਆਂ ਥਾਵਾਂ ਨੇ। ਸੁਣਿਓ, ਇਸ ਸੰਸਾਰ ਦੇ ਵਿੱਚ ਦੇਖਣ ਦੇ ਲਈ ਬੜੀਆਂ ਖੂਬਸੂਰਤ ਥਾਵਾਂ ਨੇ, ਪਰ ਪਿਆਰਿਓ ਸਭ ਤੋਂ ਖੂਬਸੂਰਤ ਜਗ੍ਹਾ ਪਤਾ ਕਿਹੜੀ ਹੈ? ਅੱਖਾਂ ਬੰਦ ਕਰਕੇ ਆਪਣੇ ਅੰਦਰ ਵੇਖਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਭ ਤੋਂ ਖੂਬਸੂਰਤ ਜਗ੍ਹਾ ਆਪਣੇ ਅੰਦਰ ਵੇਖਣਾ। ਮਨ ਮੰਦਰ ਜੀ, ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬੌੜ ਜਨਮ ਨਾ ਆਵਾ। ਸਭ ਤੋਂ ਖੂਬਸੂਰਤ ਜਗ੍ਹਾ ਹੈ ਨੇਤਰ ਬੰਦ ਕਰਕੇ ਬਸ ਆਪਣੇ ਅੰਦਰ ਝਾਤੀ ਪਾਉਣੀ। ਮੈਂ ਕੌਣ ਆ? ਮੈਂ ਕੀ ਕਰ ਰਿਹਾ? ਮੈਂ ਕਰਨ ਕੀ ਆਇਆ? ਮੈਨੂੰ ਕਰਨਾ ਕੀ ਚਾਹੀਦਾ ਹੈ? ਸਭ ਤੋਂ ਖੂਬਸੂਰਤ ਜਗ੍ਹਾ ਹੈ ਆਪਣੇ ਅੰਦਰ ਦੀ ਯਾਤਰਾ, ਸਭ ਤੋਂ ਪਿਆਰੀ ਯਾਤਰਾ, ਸਭ ਤੋਂ ਪਿਆਰੀ। ਇਹ ਕਦੀ ਕਰਕੇ ਵੇਖਣਾ। ਔਰ ਮੈਂ ਸੱਚ ਕਹਿੰਦੇ ਆ, ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਾ, ਉਹਦੀ ਕਿਰਪਾ ਨਾਲ ਬੋਲ ਰਹੇ ਆ, ਜਦੋਂ ਰੋਜ਼ਾਨਾ ਕੁਝ ਮਿੰਟਾਂ ਦੇ ਲਈ ਆਪਣੇ ਅੰਦਰ ਵੜੋਗੇ ਨਾ, ਫਿਰ ਪਿਆਰਿਓ ਜਿਉਂ-ਜਿਉਂ ਤੁਸੀਂ ਆਪਣੇ ਅੰਦਰ ਵੜੀ ਜਾਓਗੇ, ਇਹ ਆਪਣੇ ਅੰਦਰ ਵੜਨ ਦਾ ਸਦਕਾ ਹੋਏਗਾ। ਪਤਾ ਕੀ, ਜਿੰਨੀਆਂ ਵੀ ਬੁਰਾਈਆਂ ਨੇ ਗੁਰੂ ਰਾਮਦਾਸ ਉਹ ਬਾਹਰ ਕੱਢਣੀਆਂ ਸ਼ੁਰੂ ਕਰ ਦੇਣਗੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸਭ ਤੋਂ ਖੂਬਸੂਰਤ ਵੇਖਣਾ ਹੈ। ਜੇ ਵੇਖਣਾ ਚਾਹੁੰਦੇ ਹੋ ਨਾ ਸਭ ਤੋਂ ਖੂਬਸੂਰਤ, ਤੇ ਅੱਖਾਂ ਬੰਦ ਕਰਕੇ ਕੁਝ ਸਮਾਂ ਆਪਣੇ ਅੰਦਰ ਵੜਿਆ ਕਰੋ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ।
ਔਰ ਇਹ ਹਿਰਦੇ ਦੀਆਂ ਡਾਇਰੀਆਂ ਤੇ ਲਿਖੀ ਜਾਇਆ ਕਰੋ ਮੇਰੀ ਬੇਨਤੀ। ਵਿਸ਼ਵਾਸ ਇੱਕ ਇਹੋ ਜੀ ਸ਼ਕਤੀ ਹੈ, ਇੱਕ ਇਹੋ ਜੀ ਤਾਕਤ ਹੈ ਜਿਹਦੇ ਨਾਲ ਉਜੜੀ ਹੋਈ ਦੁਨੀਆ 'ਚ ਵੀ ਪ੍ਰਕਾਸ਼ ਲਿਆਇਆ ਜਾ ਸਕਦਾ ਹੈ। ਸੁਣਿਓ, ਵਿਸ਼ਵਾਸ। ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਪਹਿਲੇ ਵਿਸ਼ਵਾਸ ਤੈਨੂੰ ਹੋਵੇ ਆਪਣੇ ਆਪ ਦੇ ਉੱਤੇ, ਫਿਰ ਮਾਲਕ ਦੇ ਉੱਤੇ। ਕਈ ਵਾਰੀ ਤੇਰਾ ਆਪਣੇ ਉੱਤੇ ਭਰੋਸਾ ਨਹੀਂ ਹੁੰਦਾ, ਮਾਲਕ ਉੱਤੇ ਕੀ ਕਰੇਗਾ ਭਾਈ। ਵਿਸ਼ਵਾਸ ਇੱਕ ਇਹੋ ਜੀ ਸ਼ਕਤੀ ਹੈ, ਇੱਕ ਇਹੋ ਜੀ ਤਾਕਤ ਹੈ ਜਿਹਦੇ ਨਾਲ ਉਜੜੀ ਹੋਈ ਦੁਨੀਆ ਦੇ ਵਿੱਚ ਵੀ ਪ੍ਰਕਾਸ਼ ਲਿਆਇਆ ਜਾ ਸਕਦਾ ਹੈ। ਇੱਕ ਵਾਰੀ ਆਪਣੇ ਆਪ ਦੇ ਉੱਤੇ ਪੂਰੇ ਦਿਲ ਨਾਲ ਵਿਸ਼ਵਾਸ ਕਰਕੇ ਕੰਮ ਸ਼ੁਰੂ ਕਰ ਦਿਓ। ਮੈਂ ਸੱਚ ਕਹਿ ਰਿਹਾ, ਕੋਈ ਵੀ ਦੁਨੀਆ ਦਾ ਕਾਰਜ ਇਹੋ ਜਿਹਾ ਨਹੀਂ, ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਤੁਸੀਂ ਫਿਰ ਨਾ ਕਰ ਸਕੋ। ਆਖੋ ਵਾਹਿਗੁਰੂ ਜੀ। ਇੱਕ ਵਾਰੀ ਬਸ ਆਪਣੇ ਉੱਤੇ ਭਰੋਸਾ ਕਰਕੇ ਤੁਰ ਪਾਓ। ਤੇ ਆਪਣੇ ਉੱਤੇ ਭਰੋਸਾ ਕਰਦਿਆਂ ਕਰਦਿਆਂ ਬਾਪੂ ਜੀ ਦੇ ਉੱਤੇ ਭਰੋਸਾ ਕਰਨਾ ਨਹੀਂ ਭੁੱਲਣਾ। ਮਾਲਕ ਜੀ, ਮੇਰਾ ਇਹ ਕੀਤਾ ਹੋਇਆ ਆਪਣੇ ਆਪ ਦੇ ਉੱਤੇ ਭਰੋਸਾ ਉਦੋਂ ਹੀ ਥਾਂ ਪਏਗਾ ਜਦੋਂ ਤੁਹਾਡੀ ਬਖਸ਼ਿਸ਼ ਮੇਰੇ ਨਾਲ ਵਰਤੇਗੀ, ਜਦੋਂ ਤੁਹਾਡਾ ਬਲ ਮੇਰੇ ਨਾਲ ਵਰਤੇਗਾ। ਆਪਣਾ ਬਲ ਵੀ ਹੈ, ਪਰ ਮਹਾਰਾਜ ਸਾਰਾ ਕੁਝ ਮੇਰਾ ਆਪਣਾ ਬਲ ਨਹੀਂ, ਮੇਰਾ ਆਪਣਾ ਬਲ ਵੀ ਕਈ ਗੁਣਾ ਵੱਧ ਜਾਏਗਾ ਜੇ ਤੁਹਾਡਾ ਬਲ ਮੇਰੇ ਨਾਲ ਰਲ ਜਾਏਗਾ। ਤੇ ਪਿਤਾ ਜੀ ਦਾ ਬਲ ਰਲਦਾ ਉਦੋਂ ਹੈ ਜਦੋਂ ਅਸੀਂ ਅੰਮ੍ਰਿਤ ਵੇਲਾ ਸੰਭਾਲਦੇ ਹਾਂ। ਪਿਤਾ ਜੀ ਦਾ ਬਲ ਨਾਲ ਸਾਡੇ ਰਲਦਾ ਉਦੋਂ ਹੈ ਜਦੋਂ ਅਸੀਂ ਬਾਣੀ ਨਾਲ ਜੁੜਦੇ ਹਾਂ। ਪਿਤਾ ਜੀ ਦਾ ਬਲ ਸਾਡੇ ਨਾਲ ਰਲਦਾ ਉਦੋਂ ਹੈ ਪਿਆਰਿਓ, ਜਦੋਂ ਅਸੀਂ ਪ੍ਰੈਕਟੀਕਲ ਜੀਵਨ ਵਾਲੇ ਪਾਸੇ ਆਪਣੇ ਪੈਰ ਵਧਾਈ ਜਾਂਦੇ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪਣੇ ਉੱਤੇ ਵਿਸ਼ਵਾਸ ਕਰਕੇ, ਮਾਲਕ ਦੇ ਉੱਤੇ ਵਿਸ਼ਵਾਸ ਕਰਕੇ ਬਸ ਚੱਲ ਪਾਓ। ਕੋਈ ਵੀ ਦੁਨੀਆ ਦਾ ਕੰਮ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਨਾ ਕਰ ਸਕਦੇ ਹੋ। ਅੱਜ ਜੇ ਕੋਈ ਬੰਦੇ ਉੱਚੇ ਮਰਤਬਿਆਂ ਤੇ ਪਹੁੰਚੇ ਨੇ, ਉਹਨਾਂ ਨੇ ਵਿਸ਼ਵਾਸ ਕੀਤਾ ਆਪਣੇ ਉੱਤੇ ਤਾਂ ਹੀ ਪਹੁੰਚੇ ਨੇ ਨਾ। ਕੋਈ ਪਾਇਲਟ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਚੰਦਰਮਾ ਦੇ ਉੱਤੇ ਪਹੁੰਚ ਗਿਆ, ਕੋਈ ਕਿਸੇ ਮਰਤਬੇ ਨੂੰ ਹਾਸਲ ਕਰ ਰਿਹਾ, ਕੋਈ ਕਿਸੇ ਮਰਤਬੇ ਨੂੰ। ਆਪਣੇ ਉੱਤੇ ਕੌਨਫੀਡੈਂਸ ਹੈ ਨਾ, ਸੈਲਫ ਕੌਨਫੀਡੈਂਸ ਦੀ ਲੋੜ ਹੈ। ਈਗੋ ਤੋਂ ਬਚ ਕੇ ਰਹਿਣਾ, ਪਰ ਸੈਲਫ ਕੌਨਫੀਡੈਂਸ ਹੋਣਾ ਬੜਾ ਹੀ ਲਾਜ਼ਮੀ ਹੈ, ਬੜਾ ਹੀ ਜ਼ਰੂਰੀ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਔਰ ਲਾਈਫ ਦੇ ਵਿੱਚ ਇਹ ਗੱਲਾਂ ਬੜੀਆਂ ਕੰਮ ਆਉਣਗੀਆਂ। ਜੀ ਮੇਰੀ ਬੇਨਤੀ, ਕਦੀ ਵੀ ਭੁੱਲ ਕੇ ਆਪਣੀ ਤੁਲਨਾ ਕਿਸੇ ਦੇ ਨਾਲ ਨਾ ਕਰੋ। ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਜਿਹੜੇ ਤੁਸੀਂ ਪਰਿਵਾਰਕ ਮੈਂਬਰ ਬਣੇ ਹੋ ਨਾ, ਤੁਹਾਨੂੰ ਪਤਾ ਹੈ, ਕਦੀ ਭੁੱਲ ਕੇ ਵੀ ਆਪਣੀ ਤੁਲਨਾ ਦੂਜਿਆਂ ਦੇ ਨਾਲ ਨਾ ਕਰੋ, ਕਿਉਂਕਿ ਸੂਰਜ ਤੇ ਚੰਦਰਮਾ ਦੇ ਵਿੱਚ ਤੁਲਨਾ ਨਹੀਂ ਕੋਈ। ਪਰ ਗੌਰ ਕਰਿਓ, ਸੂਰਜ ਤੇ ਚੰਦਰਮਾ ਦੇ ਵਿੱਚ ਤੁਲਨਾ ਨਹੀਂ ਕੋਈ। ਜਦੋਂ ਜਿਹਦਾ ਵਕਤ ਆਉਂਦਾ ਉਦੋਂ ਹੀ ਉਹ ਚਮਕਦਾ ਹੈ। ਹਾਂਜੀ, ਤੁਲਨਾ ਨਾ ਕਰੋ। ਜੋ ਮੈਂ ਕਰ ਸਕਦਾ ਇਹ ਨਹੀਂ ਕਰ ਸਕਦਾ, ਜੋ ਇਹ ਕਰ ਸਕਦਾ ਮੈਂ ਨਹੀਂ ਕਰ ਸਕਦਾ। ਹਰ ਇੱਕ ਦੀ ਆਪਣੀ ਆਪਣੀ ਡਿਊਟੀ ਹੈ। ਹਾਂਜੀ, ਸੱਚਾਈ ਹੈ ਨਾ, ਸੱਚਾਈ। ਆਪਣੀ ਤੁਲਨਾ ਭੁੱਲ ਕੇ ਨਾ ਕਰੋ ਕਿਸੇ ਨਾਲ, ਕਿਉਂਕਿ ਜਦੋਂ ਬੰਦਾ ਦੂਜਿਆਂ ਨਾਲ ਆਪਣੀ ਤੁਲਨਾ ਕਰਦਾ ਹੈ ਨਾ, ਫਿਰ ਦੁਖੀ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ। ਫਲਾਣਾ ਇਦਾਂ ਦਾ ਹੈ, ਮੈਂ ਇਦਾਂ ਦਾ। ਕਿਸੇ ਵੀ ਪੱਖ ਤੋਂ ਤੁਲਨਾ ਕਰਨੀ ਜਦੋਂ ਬੰਦਾ ਸ਼ੁਰੂ ਕਰਦਾ ਨਾ, ਅੰਦਰ ਪਰੇਸ਼ਾਨੀਆਂ ਜਨਮ ਲੈਣ ਲੱਗ ਪੈਂਦੀਆਂ ਨੇ। ਕਦੀ ਵੀ ਭੁੱਲ ਕੇ ਕਿਸੇ ਨਾਲ ਤੁਲਨਾ ਨਾ ਕਰੋ ਆਪਣੇ ਆਪ ਦੀ। ਸੂਰਜ ਆਪਣੀ ਜਗ੍ਹਾ ਤੇ, ਚੰਦਰਮਾ ਆਪਣੀ ਜਗ੍ਹਾ ਤੇ, ਦੋਨਾਂ ਦੇ ਵਿੱਚ ਤੁਲਨਾ ਹੈ ਹੀ ਨਹੀਂ। ਜਦੋਂ ਜਿਹਦਾ ਵਕਤ ਆਉਂਦਾ ਉਦੋਂ ਉਹ ਚਮਕਦੇ ਨੇ। ਸੂਰਜ ਆਪਣੀ ਜਗ੍ਹਾ ਚਮਕਦਾ, ਚੰਦਰਮਾ ਆਪਣੀ ਜਗ੍ਹਾ ਚਮਕਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਤੇ ਗੱਜ ਕੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਕਹਿ ਕੇ ਫਿਰ ਮੈਂ ਸ਼ਬਦ ਪੜ੍ਹਨਾ। ਵ੍ਰਿਕਸ਼ ਦੇ ਜਦੋਂ ਪੱਤੇ ਝੜਦੇ ਨੇ ਨਾ, ਵ੍ਰਿਕਸ਼ ਦੇ ਪੱਤੇ ਝੜਦੇ ਤੇ ਪਿਆਰਿਓ, ਉਦੋਂ ਫਿਰ ਬੰਦੇ ਨੂੰ ਬਸੰਤ ਦੀ ਰੁੱਤ ਦਾ ਮਹੱਤਵ ਪਤਾ ਲੱਗਦਾ ਹੈ। ਹਾਂਜੀ, ਜੇ ਪੱਤੇ ਨਾ ਝੜਨ, ਹਾਂਜੀ, ਵ੍ਰਿਕਸ਼ ਤੋਂ ਪੱਤੇ ਨਾ ਝੜਨ, ਫਿਰ ਬਸੰਤ ਦੀ ਰੁੱਤ ਦਾ ਮਹੱਤਵ ਪਤਾ ਹੀ ਨਾ ਲੱਗੇ। ਇਸੇ ਤਰ੍ਹਾਂ
ਪਿਆਰਿਓ ਜੇ ਜੀਵਨ ਦੇ ਵਿੱਚ ਥੋੜੇ ਬਹੁਤੇ ਦੁੱਖ ਨਾ ਆਉਣ, ਉਦੋਂ ਤੱਕ ਸੁੱਖ ਦਾ ਵੀ ਮਹੱਤਵ ਬੰਦੇ ਨੂੰ ਪਤਾ ਨਹੀਂ ਲੱਗਦਾ। ਸੁਣਿਓ ਧਿਆਨ ਨਾਲ ਫਿਰ। ਵ੍ਰਿਕਸ਼ ਤੋਂ ਪੱਤੇ ਨਾ ਝੜਨ ਤੇ ਬਸੰਤ ਦੀ ਰੁੱਤ ਦਾ ਮਹੱਤਵ ਪਤਾ ਨਹੀਂ ਲੱਗਦਾ। ਜੀਵਨ ਵਿੱਚ ਜੇ ਕੋਈ ਦੁੱਖ ਨਾ ਆਵੇ, ਬੰਦੇ ਨੂੰ ਸੁੱਖ ਦਾ ਮਹੱਤਵ ਪਤਾ ਨਹੀਂ ਲੱਗਦਾ। ਇਹਦਾ ਮਤਲਬ ਇਹ ਨਹੀਂ ਕਿ ਲਾਈਫ ਵਿੱਚ ਦੁੱਖ ਹੀ ਆਈ ਜਾਣ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਮਾਲਕ ਜੀ ਹਰ ਇਮਤਿਹਾਨ ਚੋਂ ਅਸੀਂ ਫੇਲ ਹਾਂ, ਪਰਚਾ ਪਾਓ ਉਹਦੇ ਤੇ ਜਿਹੜਾ ਕੋਈ ਕੁਝ ਪੜ੍ਹਿਆ ਲਿਖਿਆ ਹੋਵੇ। ਅਸੀਂ ਤੇ ਪਹਿਲਾਂ ਹੀ ਫੇਲ ਬੈਠੇ ਹਾਂ, ਇਮਤਿਹਾਨ ਦੇਣ ਜੋਗੇ ਨਹੀਂ, ਦੁੱਖ ਸਹਾਰਨ ਜੋਗੇ ਨਹੀਂ। ਪਰ ਇਹ ਵੀ ਸੱਚਾਈ ਏ, ਜੇ ਇਹ ਮਨੁੱਖਾ ਜਨਮ ਮਿਲਿਆ, ਉਤਰਾਈਆਂ ਚੜਾਈਆਂ ਤੇ ਆਉਣੀਆਂ ਨੇ ਨਾ। ਥੋੜਾ ਬਹੁਤਾ ਤੇ ਸਮਾਂ ਆਏਗਾ ਹੀ ਨਾ ਉਤਰਾ ਚੜਾ ਦਾ। ਹੁਣ ਜਦੋਂ ਆਇਆ ਨਾ ਔਖਾ ਵੇਲਾ, ਔਖੇ ਵੇਲੇ ਨੇ ਬਾਣੀ ਨਾਲ ਜੋੜਿਆ ਤੇ ਬੰਦੇ ਨੂੰ ਫਿਰ ਸੌਖੇ ਵੇਲੇ ਦੀ ਕਦਰ ਹੋਣੀ ਸ਼ੁਰੂ ਹੋ ਗਈ। ਮੈਂ ਤੇ ਐਵੇਂ ਅਜਾਇਆ ਹੀ ਆ ਸਮਾਂ ਲੰਘਾ ਦਿੱਤਾ। ਹੁਣ ਪਤਾ ਲੱਗਾ ਅਸਲੀਅਤ ਵਿੱਚ ਔਖਾ ਵੇਲਾ ਕਿਹੜਾ ਹੁੰਦਾ ਤੇ ਸੌਖਾ ਕਿਹੜਾ ਹੁੰਦਾ ਹੈ ਜੀ। ਵ੍ਰਿਕਸ਼ ਤੋਂ ਪੱਤੇ ਨਾ ਝੜਨ ਤੇ ਬਸੰਤ ਦੀ ਰੁੱਤ ਦਾ ਮਹੱਤਵ ਪਤਾ ਨਹੀਂ ਸੀ ਲੱਗਣਾ। ਜੇ ਬੰਦੇ ਦੀ ਲਾਈਫ ਵਿੱਚ ਥੋੜਾ ਬਹੁਤ ਦੁੱਖ ਨਾ ਆਵੇ, ਫਿਰ ਸੁੱਖ ਦਾ ਮਹੱਤਵ ਪਤਾ ਨਹੀਂ ਲੱਗਦਾ। ਇਸ ਕਰਕੇ ਮੇਰੀ ਬੇਨਤੀ ਹੈ, ਜੋ ਥੋੜੇ ਬਹੁਤ ਕਿਤੇ ਦੁੱਖ ਆ ਰਹੇ ਨੇ ਨਾ, ਆਪਣੇ ਅੰਦਰ ਇਹ ਰੱਖਿਆ ਕਰੋ, ਕੇਤਿਆਂ ਦੁੱਖ ਭੂਖ ਸਦ ਮਾਰ, ਏਬੇ ਦਾਤ ਤੇਰੀ ਦਾਤਾ। ਭਾਈ ਵੀਰ ਸਿੰਘ ਜੀ ਕਹਿੰਦੇ ਕਈਆਂ ਨੂੰ ਦੁੱਖ ਤੇ ਭੁੱਖ ਦੇ ਕੇ ਨਾ ਆਪਣੇ ਕੋਲ ਸੱਦ ਮਾਰ ਲੈਂਦਾ, ਬੁਲਾ ਲੈਂਦਾ, ਬੱਚਿਆ ਮੇਰੇ ਕੋਲ ਆ ਜਾ। ਬੰਦੇ ਨੇ ਕਦੀ ਬਾਣੀ ਨਹੀਂ ਪੜ੍ਹੀ ਹੁੰਦੀ, ਰੋਜ਼ 2-2 ਪਾਠ ਸੁਖਮਨੀ ਸਾਹਿਬ ਕਰਨ ਲੱਗ ਪੈਂਦਾ। ਨਿੱਕਾ ਜਿਹਾ ਦੁੱਖ ਆਇਆ, ਬਾਣੀ ਨਾਲ ਜੋੜ ਗਿਆ। ਆਇਆ ਦੁੱਖ ਹੈ ਪਰ ਲੈ ਗੁਰੂ ਦੇ ਕੋਲ ਗਿਆ ਜੀ। ਸੱਚੀ ਗੱਲ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੰਦੇ ਨੂੰ ਸੁੱਖ ਦਾ ਮਹੱਤਵ ਵੀ ਉਦੋਂ ਪਤਾ ਲੱਗਦਾ ਜਦੋਂ ਥੋੜਾ ਬਹੁਤ ਲਾਈਫ ਵਿੱਚ ਦੁੱਖ ਆਉਂਦਾ ਹੈ। ਅਰਦਾਸ ਕਰੋ ਦਾਤਾ ਪਰਚਾ ਨਾ ਪਾਵੇ, ਪਰ ਜੋ ਨਿੱਕਾ ਮੋਟਾ ਕੋਈ ਦੁੱਖ ਆ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਸੁੱਖ ਜ਼ਰੂਰ ਛੁਪਿਆ ਹੁੰਦਾ। ਕਦੀ ਲੱਭ ਕੇ ਵੇਖਣਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੇ 507 508 ਨੰਬਰ ਅੰਗ ਦੇ ਉੱਤੇ ਸ਼ਬਦ ਦਰਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ, ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ। ਆਓ ਬੜੇ ਪਿਆਰ ਨਾਲ ਇਹ ਸ਼ਬਦ ਦਾ ਗਾਇਨ ਕਰੀਏ। ਜਿਨ੍ਹਾਂ ਨੇ ਗੁਰਬਾਣੀ ਮੋਬਾਈਲਾਂ ਵਿੱਚ ਡਾਊਨਲੋਡ ਕੀਤੀ, ਬੇਸ਼ੱਕ ਸ਼ਬਦ ਕੱਢ ਲਓ, ਪਰ ਉਦਾਂ ਮੋਬਾਈਲ ਕਰਨੇ ਸੁਣਨੇ ਨਹੀਂ, WhatsApp ਫੇਸਬੁੱਕਾਂ ਨਹੀਂ ਚਲਾਉਣੀਆਂ। ਸ਼ਬਦ ਪੜ੍ਹਨ ਲਈ ਜੇ ਕੱਢਣਾ ਚਾਹੋ ਮੋਬਾਈਲ, ਬੇਸ਼ੱਕ ਸਹਾਰਾ ਲੈ ਲਓ। ਆਓ ਇਹ ਸ਼ਬਦ ਦਾ ਗਾਇਨ। ਤੇ ਜਦੋਂ ਇਹ ਸ਼ਬਦ ਪੜੋ ਨਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਲਓ, ਪਿਤਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੇ ਇਹ ਸ਼ਬਦ ਪੜਿਓ। ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿੱਚੋਂ ਇੱਕ ਬੜਾ ਪਿਆਰਾ ਮੈਸੇਜ ਮੈਂ ਤੁਹਾਨੂੰ ਦੇਣਾ ਹੈ। ਔਰ ਮੈਨੂੰ ਇਦਾਂ ਲੱਗਦਾ ਜਦੋਂ ਉਹ ਮੈਸੇਜ ਨੂੰ ਸੁਣਨ ਤੋਂ ਬਾਅਦ ਤੁਸੀਂ ਮੰਨ ਲਓਗੇ ਨਾ, ਸਾਡੀ ਲਾਈਫ ਦੇ ਵਿੱਚੋਂ ਕਿੰਨੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਏਗਾ। ਉਹ ਬੜਾ ਪਿਆਰਾ ਮੈਸੇਜ ਹੈ। ਗੁਰੂ ਸੇਵਾ ਲਵੇ ਮੇਰੇ ਕੋਲੋਂ। ਪੜਿਓ ਪਹਿਲੇ ਇਹ ਸ਼ਬਦ ਜੀ। ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਨ ਮੈਂ ਭੂਮਾ, ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਨ ਮੈਂ ਭੂਮਾ। ਬੋਲੋ ਜੀ। ਰਾਜਨ ਮੈਂ ਤੂੰ ਸਾਰੇ ਰਾਜਾ ਕਹੀਏ, ਭੂਮਨ ਮੈਂ ਭੂਮਾ, ਭੂਮਨ ਮੈਂ ਭੂਮਾ। ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ।
आकुर में ठकुराई तेरी, कोमन सिर कोमा जन में तो राजा कहिए, कोमन में कोमा पढ़ो राजन में तो सारे राजा कहिए, कोमन में कोमा कोमन में कोमा। गुरु रामदास जी सारे को तन बाबा दीप सिंह जी। पिता मेरो बड़ो तनी अगमा, बोलो जी। पिता मेरो बड़ो तनी अगमा, उस्तत कमन करी जे करते, पेख रहे बिस्मा। उस्तत कमन करी जे करते, पेख रहे बिस्मा, पेख रहे बिस्मा, पेख रहे बिस्मा, पेख रहे बिस्मा, पेख रहे बिस्मा। सारे राजन में तो राजा कहिए, कोमन में कोमा, कोमन में कोमा। सारे राजन में तो राजा कहिए, कोमन में कोमा, कोमन में कोमा। गुरु रामदास जी सारे आखो धन बाबा दीप सिंह जी। सुखियन में सुखिया तू कहिए, दातन सिर दाता। तेजन में तेज वंशी कहिए, रसियन में दाता।
में जोगी, जोगन में जोगी, जोगन में जोगी, जोगन में जोगी। सारे मिलके धन गुरु रामदास जी, धन गुरु रामदास जी, धन बाबा दीप सिंह जी। करतन में तू करता कहिए, आचरण में आचारी। एक पंक्ति गुरु जी की वडियाई। साहन में तू साचा साहा, व्यापारन में व्यापारी। दरबारन में तेरो दरबारा, शरण पालन टीका। लक्ष्मी के तक गनी न जाइए, गणना सको सीका। लक्ष्मी के तक गनी न जाइए, गणना सको सीका। गणना सको सीका, गणना सको सीका, गणना सको सीका, गणना सको सीका। मिलके राजन में तू राजा कहिए, मन में घूमा, मन में घूमा। मिलके कीर्तन करो। राजन में तू राजा कहिए, मन में घूमा, मन में घूमा। नामन में तेरो प्रभु नामा, ज्ञानन में ज्ञानी। जुगतन में तेरी प्रभु जुगता, स्नानन में स्नानी।
सिद्धन में तेरी प्रभ सिद्धा, कर मन सिर कर्मा। आज्ञा में तेरी प्रभ आज्ञा, हुक्मन सिर हुक्मा। आज्ञा में तेरी प्रभ आज्ञा, हुक्मन सिर हुक्मा। बोलो हुक्मन सिर हुक्मा, हुक्मन सिर हुक्मा, हुक्मन सिर हुक्मा, हुक्मन सिर हुक्मा। रच के राजन में तू राजा करिए, ओ मन में हुक्मा, ओ मन में हुक्मा। रच के राजन में तू राजा
गुरु रामदास जी, धन गुरु रामदास जी, प्यार नाल सारे आखो न जी, धन बाबा दीप सिंह जी। 23-24 मिनट का समा अपना बाकी रह गया होर। मेरा सुभाव नहीं समय तो 1 मिनट भी उपर जाने का। बहन लगिया भी जे देरी हुई है, पहला जत्था कुछ लेट उन्होंने शुरू किया, फिर उस मुताबक लेट समाप्ति हुई। मैं 8:15 पूरे पहुँच गया सा गुरु जी की कृपा नाल। कई बारी प्रोग्राम 10-15 मिनट लेट हो ही जाता है। यतन होंदा साडे वल्लों ना होवे, हाँ प्रबंधकों वल्लों हो गया, संगत वल्लों वो गल लैदा। जिन्ने क मिनट अपने बाकी ने ना, मेरी बेनती थोड़ा जिहा मना नूं टिकायो। 22-23 मिनट का समा कोई ज़्यादा नहीं होता। बस यतन करो कथा दा, कीर्तन दा एक एक कणका शरीर रूपी खेत दे अंदर डिगे, बाहर ना डिगे। दुनिया नूं तारदे होए सतगुरु गुरु तेग बहादुर साहिब। आखो तेग बहादुर सिमरिया, घर नौ निद आवे धाए, सब थाई होए सहाय। दुनिया नूं तारदे होए सतगुरु इलाहाबाद दी धरती ते पहुंचे, जिथे त्रिवेणी है, तिन्ने नदियां दा सुमेल हुंदा है। कलगीधर बापू जी ने भी बाणी दे विच जिक्र कीता, मुरपित पुरब कीअस पयाना, भांत भांत के तीरथ नाना, जब की जात त्रिवेणी भये, पुन दान दिन करत बिताए। ए अस्थान दे उत्ते, ए जगह ते जदों धन गुरु तेग बहादुर साहिब पहुंचे ना, ते उस समय माता नानकी जी गुरु जी दे माता जी, उन्होंने गुरु हरगोबिंद साहब सच्चे पातशाह जी दे नाल होए बचन याद दवाए गुरु तेग बहादुर जी नूं, जो पिता नाल बचन होए ने। वो याद की दवाए बचन, कहंदे असी बड़े बैराग विच छेवें पातशाह अगे बेनती कीती सी कि ए तेग बहादुर जी भोले भाले ने। सुनियो ध्यान नाल, उदों गुरु पदवी नहीं मिली, बड़े भोले भाले ने।
ਸਾਡਾ ਬਣੇਗਾ ਕੀ? ਇਹ ਤੇ ਬੜੇ ਭੋਲੇ ਭਾਲੇ ਹਰ ਵੇਲੇ ਬੈਰਾਗ ਵਿੱਚ ਰਹਿੰਦੇ, ਹਰ ਵੇਲੇ ਸਿਮਰਨ ਚ ਰਹਿੰਦੇ, ਬਣੇਗਾ ਕੀ? ਤੇ ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਨਾ 3 ਚੀਜ਼ਾਂ ਝੋਲੀ 'ਚ ਪਾਈਆਂ ਸੀ ਮਾਤਾ ਨਾਨਕੀ ਜੀ ਦੀ। 3 ਚੀਜ਼ਾਂ ਕਿਹੜੀਆਂ? ਪਹਿਲਾ ਆਪਣਾ ਰੁਮਾਲ ਦਿੱਤਾ। ਤੇ ਕਈ ਪਿਆਰ ਵਾਲੇ ਇਤਿਹਾਸਕਾਰਾਂ ਨੇ ਇੱਥੋਂ ਤੱਕ ਇਹ ਬਚਨ ਕਹੇ ਨੇ, ਮਹਾਂਪੁਰਖਾਂ ਦੀ ਸੰਗਤ 'ਚ ਵੀ ਬੈਠੀਏ ਉਹ ਵੀ ਇਹ ਫਿਰ ਸੁਮਤ ਦਿੰਦੇ, ਮਾਤਾ ਨਾਨਕੀ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੁਮਾਲ ਦਿੱਤਾ ਹੈ ਨਾ, ਇਹ ਉਹੋ ਹੀ ਰੁਮਾਲ ਫਿਰ ਉਸ ਵੇਲੇ ਜਦੋਂ ਇਹੋ ਜਿਹਾ ਮਾਹੌਲ ਬਣਿਆ ਨਾ ਹਿੰਦੁਸਤਾਨ ਦੀ, ਜਦੋਂ ਪੱਤ ਨੰਗੀ ਹੋ ਰਹੀ ਸੀ, ਉਹੋ ਹੀ ਰੁਮਾਲ ਏਡੀ ਵੱਡੀ ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਉਸ ਰੁਮਾਲ ਸਦਕਾ ਹੋਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸਰੀਰ ਦੀ ਚੱਦਰ ਪਾ ਕੇ ਸਾਰੇ ਹਿੰਦੁਸਤਾਨ ਦੇ ਨੰਗੇਜ ਨੂੰ ਕੱਜ ਲਿਆ। ਸਤਿ ਸ੍ਰੀ ਅਕਾਲ। ਉਹ ਜਿਹੜਾ ਰੁਮਾਲ ਦਿੱਤਾ ਨਾ ਉਹ ਬਖਸ਼ਿਸ਼ ਵਰਤੀ। ਸੁਣਿਓ, ਇੱਕ ਦਿੱਤਾ ਸੀ ਆਪਣੇ ਕੋਲੋਂ ਰੁਮਾਲ, ਇੱਕ ਦਿੱਤੀ ਸੀ ਕਟਾਰ ਤੇ ਇੱਕ ਗੁਰਬਾਣੀ ਦੀ ਪੋਥੀ। ਇਹ ਕਿਹਾ ਸੀ ਇਹ ਗੁਰਬਾਣੀ ਦੀ ਪੋਥੀ ਆਪਣੀ ਨੂੰਹ ਨੂੰ ਦੇਵੀਂ। ਬੜੀਆਂ ਉਤਰਾਈਆਂ ਚੜਾਈਆਂ ਦੇ ਸਮੇਂ ਆਉਣਗੇ, ਪਰ ਜਦ ਤੱਕ ਤੇਰੀ ਨੂੰਹ ਭਾਵ ਮਾਤਾ ਗੁਜਰੀ ਜੀ ਇਹ ਬਾਣੀ ਨਾਲ ਜੁੜੇ ਰਹਿਣਗੇ, ਕੋਈ ਵੀ ਉਤਰਾਈ ਚੜਾਈ ਦੇ ਸਮੇਂ ਡੋਲਣਗੇ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਤੇ ਜੀ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਹ ਚੀਜ਼ਾਂ ਪਾਈਆਂ ਸੀ ਨਾ ਮਾਤਾ ਨਾਨਕੀ ਜੀ ਦੀ ਝੋਲੀ 'ਚ, ਤੇ ਉਸ ਵੇਲੇ ਆਪਣੀ ਰਸਨਾ ਤੋਂ ਬੜੇ ਵਰ ਦਿੱਤੇ, ਬੜੇ ਪਿਆਰੇ ਬਚਨ ਕੀਤੇ। ਉਹ ਵਰ ਸੁਣਿਓ, ਤੁਹਾਨੂੰ ਬੜਾ ਲਾਡ ਆਏਗਾ। ਕਹਿੰਦੇ ਨਾਨਕੀ ਤੂੰ ਕਹਿੰਨੀ ਏ ਤੇਗ ਬਹਾਦਰ ਬੜਾ ਭੋਲਾ ਭਾਲਾ ਹੈ, ਤੇਗ ਬਹਾਦਰ ਹਰ ਵੇਲੇ ਬੈਰਾਗ 'ਚ ਰਹਿੰਦਾ ਹੈ, ਤੇਰੇ ਨਾਲ ਬਚਨ ਕਰਦੇ ਆ ਨਾਨਕੀ, ਤੇਰੇ ਘਰ ਜਿਹੜਾ ਪੋਤਰਾ ਹੋਵੇਗਾ ਨਾ, ਪੋਤਰਾ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੇ ਘਰ ਜਿਹੜਾ ਪੋਤਰਾ ਹੋਵੇਗਾ ਉਹ ਮਹਾਬਲੀ ਹੋਵੇਗਾ। ਮਹਾਬਲੀ। ਅਗਲਾ ਬਚਨ ਹੋਰ ਸੁਣਿਓ, ਕੱਲਾ ਇਹ ਨਹੀਂ ਕਿਹਾ, ਕਹਿੰਦੇ ਤੇਰੇ ਘਰ ਜਿਹੜਾ ਪੋਤਰਾ ਹੋਵੇਗਾ ਉਹ ਮਹਾਬਲੀ ਹੋਵੇਗਾ, ਤੇ ਅੱਗੇ ਕਹਿੰਦੇ ਉਹ ਧਰਮ ਯੋਧਾ ਵੀ ਹੋਵੇਗਾ। ਜੀ ਹੋਰ ਲਾਡ ਆਵੇ ਨਾ, ਸੁਣਿਓ, ਮਾਣ ਕਰਿਓ ਮਾਣ। ਕਹਿੰਦੇ ਤੇਰੇ ਘਰ ਜਿਹੜਾ ਪੋਤਰਾ ਹੋਵੇਗਾ ਉਹ ਮਹਾਬਲੀ ਹੋਵੇਗਾ, ਧਰਮ ਯੋਧਾ ਹੋਵੇਗਾ, ਧਨੁਸ਼ ਧੁਰੰਦਰ ਹੋਵੇਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧਨੁਸ਼ ਧੁਰੰਦਰ। ਔਰ ਸੱਚਾਈ ਏ ਮਹਾਰਾਜ ਏਡੇ ਵੱਡੇ ਧਨੁਸ਼ ਦੇ ਧਣੀ ਸੀ, ਜੇ ਚਾਹਣ ਇੱਕ ਤੀਰ ਚਲਾਉਣ, ਮੈਂ ਕਹਿੰਨਾ ਸਾਰੀ ਸ੍ਰਿਸ਼ਟੀ ਨੂੰ ਪਲਟ ਸਕਦਾ ਮਾਲਕ। ਆਪ ਰੱਬ, ਆਪ ਪਰਮੇਸ਼ਰ, ਪਰਮੇਸ਼ਰ, ਇਹਦੇ ਚ ਸ਼ੰਕੇ ਵਾਲੀ ਗੱਲ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅਗਲਾ ਬਚਨ ਪਤਾ ਕੀ ਕੀਤਾ? ਕਹਿੰਦੇ ਨਾਨਕੀ ਜਿਹੜਾ ਤੇਰੇ ਘਰ ਪੋਤਾ ਹੋਏਗਾ ਉਹ ਮਹਾਬਲੀ, ਧਰਮ ਯੋਧਾ, ਧਨੁਸ਼ ਧੁਰੰਦਰ ਹੋਏਗਾ, ਆਜਾਨ ਬਾਹੂ ਹੋਏਗਾ। ਆਜਾਨ ਬਾਹੂ ਦਾ ਮਤਲਬ ਅਨੇਕਾਂ ਹੀ ਹਜ਼ਾਰਾਂ ਲੱਖਾਂ ਬਾਹਾਂ ਦਾ ਬਲ ਉਹਦੇ ਅੰਦਰ ਹੋਏਗਾ, ਉਹਦੇ ਬਾਜੂਆਂ 'ਚ ਹੋਏਗਾ। ਤੇ ਅਗਲੀ ਗੱਲ ਸੁਣ ਕੇ ਤਗੜਾ ਜਕਾਰਾ ਆਵੇ ਤੁਹਾਡੇ ਵੱਲੋਂ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨਾਨਕੀ ਜਿਹੜਾ ਤੇਰੇ ਘਰ ਪੋਤਾ ਹੋਏਗਾ ਨਾ ਉਹ ਮਹਾਬਲੀ, ਧਰਮ ਯੋਧਾ, ਧਨੁਸ਼ ਧੁਰੰਦਰ, ਆਜਾਨ ਬਾਹੂ ਤੇ ਵੱਡਾ ਪ੍ਰਤਾਪੀ ਸੂਰਮਾ ਹੋਵੇਗਾ। ਸਤਿ ਸ੍ਰੀ ਅਕਾਲ। ਇਹ ਸਾਰੀ ਚੀਜ਼ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੌਣ ਕਰਾ ਰਹੇ ਨੇ? ਮਾਤਾ ਨਾਨਕੀ ਜੀ। ਤੇ ਪਤਾ ਕੀ ਕਹਿੰਦੇ ਮਾਂ ਜੀ? ਕਹਿਣ ਲੱਗੇ ਪੁੱਤਰ ਜੀ ਇਹ ਸਮਾਂ ਅਸੀਂ ਕਦੋਂ ਵੇਖਾਂਗੇ ਆਪਣੀਆਂ ਅੱਖਾਂ ਦੇ ਨਾਲ? ਕਦੋਂ ਸਾਡੇ ਘਰ ਪੋਤਾ ਹੋਏਗਾ? ਤੇ ਵੇਖਿਓ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਅਸੀਂ 400 ਸਾਲਾਂ ਮਨਾ ਰਹੇ, ਉਹਨਾਂ ਨੇ ਜੋੜਿਆ ਕਿੱਥੇ? ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸਿੱਖਾਂ ਨੂੰ ਇਸ਼ਾਰਾ ਕੀਤਾ ਚੰਦੋਏ ਦਾ ਪ੍ਰਬੰਧ ਕਰੋ। ਚੰਦੋਏ ਦਾ ਪ੍ਰਬੰਧ ਹੋ ਗਿਆ, ਸੁੱਚੀ ਵਿਛਾਈ ਹੋਈ
ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੁਣ ਆਦ ਗ੍ਰੰਥ ਦਾ ਪ੍ਰਕਾਸ਼ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਉਪਾਧੀ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੁਣ ਆਦ ਗ੍ਰੰਥ ਦਾ ਪ੍ਰਕਾਸ਼ ਕਰੋ ਤੇ ਪਾਠ ਆਰੰਭ ਕਰ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਬਾਣੀ ਦਾ ਪਾਠ ਪ੍ਰਾਰੰਭ ਕਰਵਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਤੇ ਪਾਠੀ ਪਤਾ ਕਿਹੜੇ ਕਿਹੜੇ ਲੱਗੇ? ਬੜਾ ਰਸ ਆਏਗਾ। ਪਾਠੀ ਲੱਗੇ ਪਿਆਰਿਓ ਭਾਈ ਮਤੀ ਦਾਸ ਜੀ, ਕਮਾਈ ਵਾਲੀਆਂ ਰੂਹਾਂ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦੱਤਾ ਜੀ, ਭਾਈ ਗੁਰਬਖਸ਼ ਸਿੰਘ ਜੀ ਤੇ ਹੋਰ ਪਾਠੀ ਲੱਗੇ। ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋਵੇਂ ਸਾਡੀਆਂ ਮਾਤਾਵਾਂ ਨੂੰ, ਮਾਤਾ ਨਾਨਕੀ ਜੀ ਨੂੰ ਵੀ ਤੇ ਮਾਤਾ ਗੁਜਰੀ ਜੀ ਨੂੰ ਵੀ, ਇਹ ਆਖਿਆ ਕਿ ਦੋਵੇਂ ਨੂੰ ਤੇ ਸੱਸਾਂ ਹੋ ਗਈਆਂ, ਦੋਵੇਂ ਤੁਸੀਂ ਪਿਆਰ ਦੇ ਵਿੱਚ ਇੱਕ ਚੌਂਕੜੇ ਤੇ ਇਹ ਸਾਰੀ ਬਾਣੀ ਦਾ ਪਾਠ ਸੁਣਨਾ ਹੈ। ਹੁਣ ਦੋਵੇਂ ਮਾਤਾਵਾਂ ਨੇ ਪਿਆਰਿਓ ਇਹ ਬਚਨ ਮੰਨਿਆ, ਸਾਰੀ ਬਾਣੀ ਦਾ ਪਾਠ ਆਪ ਸੁਣਿਆ ਇੱਕ ਚੌਂਕੜੇ ਤੇ। ਪਾਠ ਦੀ ਸਮਾਪਤੀ ਤੋਂ ਬਾਅਦ ਖੁੱਲੇ ਅਸਮਾਨ ਥੱਲੇ ਗੁਰੂ ਦਾ ਲੰਗਰ ਚੱਲਿਆ। ਹਾਂਜੀ, ਬੜਾ ਰਸ ਆਏਗਾ ਤੁਹਾਨੂੰ। ਖੁੱਲੇ ਅਸਮਾਨ ਥੱਲੇ ਗੁਰੂ ਦਾ ਲੰਗਰ ਤੇ ਉਸ ਵੇਲੇ ਗਰੀਬਾਂ ਅਨਾਥਾਂ ਦੀ ਸੇਵਾ ਵੀ ਕੀਤੀ ਦੋਵੇਂ ਮਾਤਾਵਾਂ ਨੇ। ਸਾਰਾ ਬਾਣੀ ਦਾ ਪਾਠ ਇੱਕ ਚੌਂਕੜੇ ਤੇ ਸੁਣਿਆ, ਫਿਰ ਖੁੱਲੇ ਅਸਮਾਨ ਦੇ ਥੱਲੇ ਗੁਰੂ ਦਾ ਲੰਗਰ, ਗਰੀਬਾਂ ਅਨਾਥਾਂ ਦੀ ਸੇਵਾ ਕੀਤੀ। ਤੇ ਇਸ ਚੀਜ਼ ਤੋਂ ਬਾਅਦ ਬਿੱਦ ਬਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਹੈ। ਹੁਣ ਇੰਨੀ ਇੱਕ ਗੱਲ ਸੁਣ ਕੇ ਅਸੀਂ ਛੱਡ ਦਈਏ ਉਹ ਗੱਲ ਵੱਖਰੀ, ਪਰ ਲਾਓ ਡੁਬਕੀ, ਆਓ ਮਨਾਈਏ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਮਹਾਰਾਜ ਆਪਣੇ ਪਰਿਵਾਰ ਨੂੰ ਵੀ ਕਿੱਧਰ ਜੋੜਦੇ ਨੇ ਬਾਣੀ ਨਾਲ। ਜੇ ਤੁਹਾਨੂੰ ਕੋਈ ਦਾਤ ਚਾਹੀਦੀ ਹੈ ਨਾ ਤੇ ਗੁਰੂ ਦੀ ਬਾਣੀ ਦਾ ਲੜ ਫੜ ਲਓ, ਗੁਰੂ ਦੀ ਬਾਣੀ ਦਾ। ਮਹਾਰਾਜ ਨੇ ਇੱਧਰ ਇਸ਼ਾਰਾ ਕੀਤਾ ਆਪਣੇ ਪਰਿਵਾਰ ਨੂੰ ਵੀ। ਅਸੀਂ ਜਿੰਨੇ ਬੈਠੇ ਆ ਪਿਆਰਿਓ ਮਨਾਈਏ 400 ਸਾਲਾ ਤੇ ਘਰ ਦੇ ਵਿੱਚ ਥੋੜਾ ਬਹੁਤ ਕਿਤੇ ਔਖਾ ਸੌਖਾ ਵੇਲਾ ਆ ਜੇ, ਫਟ ਦੂਜਿਆਂ ਦਾ ਜਾ ਕੇ ਬੂਹਾ ਖੜਕਾ ਦਈਏ। ਕਾਹਦਾ 400 ਸਾਲਾ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਅੱਜ ਪ੍ਰਣ ਕਰਕੇ ਜਾਓ, ਪ੍ਰਣ। ਮਹਾਰਾਜ ਮੇਰੇ ਘਰ ਦੇ ਵਿੱਚ ਸੂਈ ਤੋਂ ਲੈ ਕੇ ਹਾਥੀ ਤੱਕ ਕੋਈ ਵੀ ਕਾਰਜ ਹੋਏਗਾ, ਮੈਂ ਜੇ ਝੋਲੀ ਅੱਡਾਂਗਾ ਨਾ ਬਾਣੀ ਦਾ ਓਟ ਆਸਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਤੁਹਾਡੇ ਅੱਗੇ ਝੋਲੀ ਅੱਡਾਂਗਾ, ਦੂਜੀ ਅੱਗੇ ਨਹੀਂ ਅੱਡਾਂਗਾ। ਇਹ ਫਿਰ ਗੁਰੂ ਤੇਗ ਬਹਾਦਰ ਬੜੇ ਖੁਸ਼ ਹੋਣਗੇ। ਆ ਮੇਰੇ ਬੱਚਿਆਂ ਨੇ ਅਸਲੀਅਤ ਵਿੱਚ ਮੇਰਾ 400 ਸਾਲਾ ਮਨਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਨੇ ਪਰਿਵਾਰ ਨੂੰ ਵੀ ਬਾਣੀ ਨਾਲ ਜੋੜਿਆ। ਇਹ ਮੇਰੀ ਬੇਨਤੀ ਜੇ, ਦੇਖੋ ਤੁਸੀਂ ਸਿਆਣੇ ਹੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਆਨੰਦਪੁਰ ਸਾਹਿਬ ਦਾ ਜ਼ਿਕਰ ਕਿਤੇ ਪੜੋ। ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੋਵਾਲ ਸੀ ਨਾ, ਸਭ ਨੂੰ ਪਤਾ। ਮਾਖੋਵਾਲ ਇੱਕ ਦੈਂਤ ਸੀ। ਉਸ ਤੋਂ ਬਾਅਦ ਚੱਕ ਨਾਨਕੀ ਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੋਬਿੰਦ ਰਾਏ ਨਾਮ ਆਨੰਦਪੁਰ ਸਾਹਿਬ ਪਹੁੰਚ ਕੇ ਆਨੰਦ ਸਾਹਿਬ ਜੀ ਦੀ ਬਾਣੀ ਸੁਣਾਈ, ਫਿਰ ਆਨੰਦਪੁਰ ਸਾਹਿਬ ਨਾਮ ਪਿਆ। ਹੁਣ ਮਾਖੋਵਾਲ ਇੱਕ ਦੈਂਤ ਸੀ, ਦੈਂਤ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਗ੍ਹਾ ਖਰੀਦੀ ਨਾ, ਉੱਥੇ ਬਾਣੀ ਦੇ ਪ੍ਰਵਾਹ ਚੱਲਣੇ ਸ਼ੁਰੂ ਹੋਏ। ਉਦੋਂ ਉਸਾਰੀਆਂ ਸ਼ੁਰੂ ਹੋਈਆਂ, ਸਰਾਵਾਂ ਬੰਨੀਆਂ ਸ਼ੁਰੂ ਹੋਈਆਂ। ਤੇ ਇਹ ਮਾਖੋਵਾਲ ਦੈਂਤ ਨਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਹੱਥ ਜੋੜ ਕੇ ਆ ਗਿਆ ਸੀ। ਤੇ ਆ ਕੇ ਪਤਾ ਕੀ ਮਿਹਨਤੀ ਕੀਤੀ ਸੀ? ਮਹਾਰਾਜ ਜਿੱਥੇ ਵੀ ਤੁਹਾਡੇ ਸਿੱਖ ਬਾਣੀ ਪੜ੍ਹਦੇ ਨੇ, ਜਿੱਥੇ ਵੀ ਕੀਰਤਨ ਕਰਦੇ ਨੇ, ਕੀਰਤਨ ਦੀ ਬਾਣੀ ਦੀ ਆਵਾਜ਼ ਸੁਣ ਕੇ ਸਾਨੂੰ ਉਸ ਜਗ੍ਹਾ ਤੋਂ ਕਈ ਕੋਹਾਂ ਦੂਰ ਭੱਜਣਾ ਪੈਂਦਾ। ਇਹ ਜਗ੍ਹਾ ਤੇ ਅਸਲ 'ਚ ਸਾਡੀ ਸੀ। ਇੱਥੇ ਸਿੱਖ ਹੁਣ ਬਾਣੀ ਪੜ੍ਹਨ ਲੱਗ ਪਏ ਨੇ, ਇੱਥੇ ਸਿੱਖ ਹੁਣ ਕੀਰਤਨ ਕਰਨ ਲੱਗ ਪਏ ਨੇ, ਸਾਡਾ ਕੀ ਬਣੇਗਾ? ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ ਸੀ, 10ਵੇਂ ਜਾਮੇ ਵਿੱਚ ਤੁਹਾਡਾ ਉਧਾਰ ਕਰਾਂਗੇ। ਸੁਣਿਓ ਧਿਆਨ ਨਾਲ, ਬਸ ਇੰਨੀ ਕੁ ਗੱਲ। ਵੱਡੇ ਵੱਡੇ ਦੈਂਤ, ਵੱਡੇ ਵੱਡੇ ਦੈਂਤ। ਕਈ ਵਾਰੀ ਅਸੀਂ ਕਹਿੰਦੇ ਆ ਨਾ ਜੀ,
ਸਾਡੇ ਘਰ 'ਚ ਤਾਂ ਲੱਗਦਾ ਕਿਸੇ ਨੇ ਕੁਝ ਕਰ ਦਿੱਤਾ, ਅਸਲੀਅਤ ਵਿੱਚ ਕੀਤਾ ਕਰਾਇਆ ਕੁਝ ਵੀ ਨਹੀਂ ਹੁੰਦਾ। ਮਹਾਰਾਜ ਦੀ ਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਹੂੰ ਕਿਸੇ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ। ਜੇ ਕਰਨ ਕਰਾਉਣ ਨਾਲ ਹੀ ਸਭ ਕੁਝ ਹੋਣਾ ਹੋਵੇ ਨਾ, ਫਿਰ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੋਣੇ, ਸੀਐਮ ਦੇ ਇਲੈਕਸ਼ਨ ਹੋਣੇ, ਜਾਂ ਦੂਜੀਆਂ ਵੋਟਾਂ ਕਰਨ ਦੀ ਲੋੜ ਹੀ ਨਹੀਂ। ਇੱਕ ਦੂਜੇ ਨੇ ਦੂਜੇ ਤੇ ਕਰਨਾ ਸੀ, ਉਹਨੇ ਕਹਿਣਾ ਇਸ ਵਾਰੀ ਮੈਂ ਬਹਿਣਾ, ਅਗਲੀ ਵਾਰੀ ਤੂੰ ਬੈਠੀ। ਇਦਾਂ ਨਹੀਂ ਹੁੰਦੀਆਂ ਗੱਲਾਂ। ਇਹ ਸੁਣਿਓ ਮੇਰੀ ਬੇਨਤੀ ਧਿਆਨ ਨਾਲ। ਪਰ ਕਈ ਵਾਰੀ ਵਹਿਮ ਭਰਮ ਅੰਦਰ ਵੜੇ ਹੁੰਦੇ ਆ ਨਾ, ਤੇ ਅੱਜ ਆਪਣੇ ਹਿਰਦੇ ਦੇ ਉੱਤੇ ਗੱਲ ਪੱਕੇ ਤੌਰ ਤੇ ਨੋਟ ਕਰ ਲੈਣਾ। ਕਦੀ ਇਹ ਵਹਿਮਾਂ ਭਰਮਾਂ 'ਚ ਨਹੀਂ ਪੈਣਾ। ਅੱਜ ਪੱਕੇ ਤੌਰ ਤੇ ਆਪਣੇ ਹਿਰਦੇ ਦੇ ਉੱਤੇ ਗੱਲ ਨੋਟ ਕਰ ਲੈਣਾ। ਜਿਸ ਜਗ੍ਹਾ ਦੇ ਉੱਤੇ ਕੀਰਤਨ ਹੈ, ਜਿਸ ਜਗ੍ਹਾ ਦੇ ਉੱਤੇ ਬਾਣੀ ਹੈ, ਇਹ ਇਤਿਹਾਸ ਹੈ। ਉਹ ਮਾਖੋਵਾਲ ਦੈਂਤ ਵੀ ਕਹਿੰਦਾ ਕਿ ਜਿੱਥੇ ਕੀਰਤਨ ਜਿੱਥੇ ਬਾਣੀ, ਉੱਥੇ ਸਾਡਾ ਜ਼ੋਰ ਨਹੀਂ ਚੱਲਦਾ, ਕਈ ਕੋਹਾਂ ਦੂਰ ਭੱਜਣਾ ਪੈਂਦਾ। ਗੁਰਮਖਾ, ਜੇ ਤੇਰੇ ਘਰ ਦੇ ਵਿੱਚ ਬਾਣੀ ਦਾ ਵਾਸਾ ਹੋਏਗਾ, ਤੇਰੇ ਘਰ ਵਿੱਚ ਅੰਮ੍ਰਿਤ ਵੇਲਾ ਹੋਏਗਾ, ਇਹ ਜਾਦੂ ਟੂਣੇ ਮੰਤਰ ਤਵੀਤ ਆ ਚੀਜ਼ਾਂ ਨੂੰ ਕੂੜੇ ਦੇ ਡੱਬੇ 'ਚ ਵੀ ਕੋਈ ਜਗ੍ਹਾ ਨਹੀਂ ਜੇ ਮਿਲਣੀ। ਸਤਿ ਸ੍ਰੀ ਅਕਾਲ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ 5 ਬਾਣੀਆਂ ਦਾ ਨਿਤਨੇਮ ਹੈ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਹੈ, ਉਸ ਘਰ ਵਿੱਚ ਇਹ ਮੰਤਰਾਂ ਤਵੀਤਾਂ ਜਾਦੂ ਟੂਣਿਆਂ ਨੂੰ ਕੂੜੇ ਦੇ ਡੱਬੇ 'ਚ ਵੀ ਥਾਂ ਨਹੀਂ ਮਿਲਦਾ। ਆਓ ਮਨਾਈਏ 400 ਸਾਲਾ, ਵਹਿਮ ਭਰਮ ਛੱਡੀਏ, ਬਾਣੀ ਦਾ ਲੜ ਪੱਕੇ ਤੌਰ ਤੇ ਫੜੀਏ, ਅੰਮ੍ਰਿਤ ਵੇਲਾ ਸੰਭਾਲੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਸ 5-7 ਮਿੰਟ ਰਹਿ ਗਏ ਨੇ। ਮੈਂ ਇੱਕ ਬੇਨਤੀ ਕਰਨ ਲੱਗਾ, ਪ੍ਰਵਾਨ ਜ਼ਰੂਰ ਕਰਿਓ। ਇਹਦੇ ਵਿੱਚ ਕਿਸੇ ਦੀ ਕੋਈ ਬਹਾਨੇਬਾਜ਼ੀ ਨਹੀਂ, ਕਿਸੇ ਨੂੰ ਕੋਈ ਬਹਾਨਾ ਨਹੀਂ, ਕੋਈ ਹੋਰ ਢੰਗ ਦੇ ਨਾਲ ਇਹ ਫੁਰਨਾ ਵੀ ਨਾ ਬਣਾਇਓ। ਜਿਹੜੀ ਮੈਂ ਗੱਲ ਕਰਨ ਲੱਗਾ ਉਹਨੂੰ ਨਾ ਮੰਨਣ ਦਾ ਫੁਰਨਾ ਵੀ ਨਾ ਬਣਾਇਓ। ਵੇਖੋ ਪ੍ਰਸੰਨਤਾ ਕਿਹਦੇ ਉੱਤੇ ਗੁਰੂ ਜੀ ਦੀ, ਜਿਹੜਾ ਬਾਣੀ ਦੇ ਲੜ ਲੱਗਦਾ। ਸੱਚੀ ਗੱਲ ਹੈ ਨਾ, ਸੁਣਿਆ ਹੁਣੇ ਤੁਸੀਂ। ਪ੍ਰਸੰਨਤਾ ਉਹਦੇ ਉੱਤੇ ਜਿਹੜਾ ਅੰਮ੍ਰਿਤ ਵੇਲੇ ਨਾਲ ਜੁੜਦਾ ਹੈ, ਜਿਹੜੇ ਤੇ ਰੋਜ਼-ਰੋਜ਼ ਉੱਠਦੇ ਤੁਹਾਡੇ ਚਰਨ ਧੋ ਕੇ ਮੈਂ ਪੀਣਾ, ਬੜੀ ਕਿਰਪਾ। ਤੇ ਜਿਹੜੇ ਅਜੇ ਮੇਰੇ ਵਰਗੇ ਥਲੜੀਆਂ ਕਲਾਸਾਂ 'ਚ ਹੋ ਨਾ, ਤੇ ਮੇਰੀ ਬੇਨਤੀ ਹੈ, ਕੱਲ ਸਵੇਰੇ 5:15 ਤੋਂ 6:15 ਸਿੰਘ ਸਭਾ ਗੁਰਦੁਆਰੇ ਅੰਮ੍ਰਿਤ ਵੇਲਾ ਰੱਖਿਆ ਹੋਇਆ। ਨਿਰੋਲ ਕੀਰਤਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ ਮਹਾਰਾਜ ਜੀ ਦੀ ਕਿਰਪਾ ਨਾਲ। ਤੇ ਇੱਕ ਵੀ ਪ੍ਰੇਮੀ ਰਹਿ ਨਾ ਜਾਇਓ ਸਵੇਰੇ ਆਉਣ ਤੋਂ, ਮੇਰੀ ਬੇਨਤੀ ਜੇ। ਇੱਕ ਦਿਨ ਤੁਸੀਂ ਉੱਠ ਕੇ ਵੇਖ ਲਓ, ਅਸ਼ਟਾਮ ਲੈ ਆਉਣਾ ਗੁਰੂ ਜੀ ਦੀ ਕਿਰਪਾ ਨਾਲ। ਮੈਂ ਕੋਰੇ ਅਸ਼ਟਾਮ ਤੇ ਲਿਖ ਕੇ ਦੇਣ ਨੂੰ ਤਿਆਰ ਹੋ ਜਾਵਾਂਗਾ। ਪਿਆਰਿਓ, ਜੋ ਵੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਆ ਕੇ ਗੁਰੂ ਜੀ ਦੇ ਕੋਲੋਂ ਮੰਗੋਗੇ ਨਾ, ਹੋਵੇ ਗੱਲ ਜਾਇਜ਼, ਹੋਵੇ ਲੋਭ ਨਾ ਉਸ ਗੱਲ ਦੇ ਵਿੱਚ, ਮੰਗ ਹੋਵੇ ਗੁਰਮਤਿ ਆਸ਼ੇ ਅਨੁਸਾਰ। ਜੇ ਗੁਰੂ ਰਾਮਦਾਸ ਤੁਹਾਡੀ ਝੋਲੀ ਨਾ ਭਰਨਗੇ ਤੇ ਮੈਨੂੰ ਜੋ ਮਰਜ਼ੀ ਕਹਿ ਦੇਣਾ। ਆਖੋ ਸਤਿ ਸ੍ਰੀ ਅਕਾਲ। ਸਵੇਰੇ 5:15 ਤੋਂ 6:15 ਰਾਈਟ ਟਾਈਮ ਰਹੇਗਾ। 5 ਵਜੇ ਪਹੁੰਚਿਓ, 5:15 ਤੋਂ 6:15 ਆਪਾਂ ਸਾਰਿਆਂ ਨੇ ਬਹਿ ਕੇ ਸਿਮਰਨ ਕਰਨਾ ਹੈ। ਸਵੇਰੇ ਆਉਣ ਲੱਗਿਆ ਪੰਜਾਂ ਨੂੰ ਨਾਲ ਲੈ ਕੇ ਆਇਓ। ਤੇ ਕੱਲ ਰਾਤ ਦਾ ਦੀਵਾਨ ਵੀ 9:45 ਤੋਂ 10 ਵਜੇ ਤੱਕ, ਜੋ ਗੁਰਦੁਆਰਾ ਸਿੰਘ ਸਭਾ, ਕਿਹੜਾ ਬਲਾਕ, ਜੇ ਬਲਾਕ, ਜੇ 3 ਬਲਾਕ ਸਭ ਨੂੰ ਪਤਾ ਹੀ ਹੈ ਸੰਗਤ ਨੂੰ। ਕੱਲ ਰਾਤੀ 9:45 ਤੋਂ 10 ਵਜੇ ਵੀ ਉੱਥੇ ਦੀਵਾਨ ਸਭ ਨੇ ਦਰਸ਼ਨ ਦੇਣੇ। ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ। ਜਿਨ੍ਹਾਂ ਨੂੰ ਕਿਤੇ ਬਹੁਤ ਮਜਬੂਰੀ ਹੋਵੇ, ਉਹ ਬੇਸ਼ੱਕ ਅਰਦਾਸ ਕਰਕੇ ਮਨ ਦੇ ਵਿੱਚ ਗੁਰੂ ਜੀ ਕੋਲੋਂ ਆਗਿਆ। ਜੇ ਮਜਬੂਰੀ ਕੋਈ ਨਹੀਂ, ਫਿਰ ਹੁਕਮਨਾਮਾ ਸੁਣ ਕੇ ਜਾਇਓ। ਇਹ ਮੇਰੀ ਬੇਨਤੀ ਹੈ। ਅਜੇ ਕੋਈ ਉੱਠਿਓ ਨਾ। ਬਾਕੀ ਜੋ ਕੀਰਤਨ ਭੇਟ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਆ ਕੇ ਆਪਣੀਆਂ ਅੱਖਾਂ ਨਾਲ ਵੇਖੋ ਤੁਹਾਡਾ ਦਿੱਤਾ ਇੱਕ ਪੈਸਾ ਲੱਗ ਕਿੱਥੇ ਰਿਹਾ। ਸਕੂਲ ਬਣਿਆ ਦਾਤਾ ਬੰਦੀ ਛੋੜ ਪਬਲਿਕ ਸਕੂਲ, ਵਿਧਵਾ ਬੀਬੀਆਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਤੇ ਨਾਲ ਗ੍ਰੰਥੀ ਸਿੰਘਾਂ ਦੇ ਬੱਚੇ। ਮੇਰੇ ਮਨ ਦੀ ਬੜੀ ਰੀਸ ਸੀ ਸਾਡੇ ਗ੍ਰੰਥੀ ਸਿੰਘਾਂ ਦੇ ਬੱਚੇ CBSE ਸਕੂਲ 'ਚ ਪੜ੍ਹਨ। ਉੱਥੇ ਪਲੇ ਪੈਨ ਤੋਂ 10ਵੀਂ ਤੱਕ ਸਿੱਖਿਆ ਦਿੱਤੀ ਜਾਂਦੀ। ਆ ਕੇ ਕਦੀ ਵੇਖੋ ਆਪਣੀਆਂ ਅੱਖਾਂ ਨਾਲ। ਉੱਥੇ ਇੱਕ ਹਸਪਤਾਲ ਚੱਲ ਰਿਹਾ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ। 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ, ਨਾਲ 100 ਰੁਪਏ ਦੀ ਜਿਹੜੀ ਮੰਨ ਲਓ ਦਵਾਈ ਬਾਜ਼ਾਰੋਂ ਮਿਲਣੀ ਨਾ, ਉੱਥੇ 30 ਦੀ ਦਿੱਤੀ ਜਾਂਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ। ਉਸ ਤੋਂ ਇਲਾਵਾ ਡਿਜੀਟਲ ਐਕਸਰੇ 113 ਰੁਪਏ 'ਚ, ਬਿਲਕੁਲ ਨਾਰਮਲ। ਤੇ ਜਿਹੜਾ ਕਵੇ 500 ਮੇਰਾ ਬਿੱਲ ਬਣ ਗਿਆ, ਮੈਂ ਦੇ ਨਹੀਂ ਸਕਦਾ, ਮੇਰੇ ਕੋਲ ਹੈ ਨਹੀਂ, ਗਰੀਬੀ ਹੈ, ਉਹਨੂੰ ਵੀ ਦਵਾਈ ਤੋਂ ਬਿਨਾਂ ਨਹੀਂ ਮੋੜਿਆ ਜਾਂਦਾ। ਉਹ ਸੰਗਤ ਦੇ ਦਿੱਤੇ ਵਿੱਚੋਂ ਉਹਦੀ ਦਵਾਈ ਦੇ ਪੈਸੇ ਵੀ ਦੇ ਦਿੱਤੇ ਜਾਂਦੇ ਨੇ। ਉੱਥੇ ਲੋੜਵੰਦਾਂ ਦਾ ਇਲਾਜ ਪਿਤਾ ਜੀ ਦੇ ਖਾਤੇ ਵਿੱਚੋਂ ਹੋ ਰਿਹਾ।
ਉੱਥੇ ਹੀ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ 2 ਸਾਲਾਂ ਦਾ ਲੜਕਿਆਂ ਦਾ ਕੋਰਸ, ਕੀਰਤਨ ਦੀ ਸਿਖਲਾਈ, ਤਬਲੇ ਦੀ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦੀ ਸਿਹਤ ਵੱਲ ਰਵੇ, ਘੋੜ ਸਵਾਰੀ, ਜਿਮ ਦਾ ਪ੍ਰਬੰਧ, ਇਹ ਸਭ ਕੁਝ ਬਿਲਕੁਲ ਨਿਸ਼ਕਾਮ ਚੱਲਦੇ ਆ। ਕਿਸੇ ਵੀ ਸਮੇਂ ਆ ਕੇ ਵੇਖੋ, ਦਰਸ਼ਨ ਦਿਓ। ਉੱਥੇ ਬਹੁਤ ਸੰਗਤਾਂ ਜਾਂਦੀਆਂ। ਹਰ ਮਹੀਨੇ ਚੁਪਹਿਰਾ ਹੁੰਦਾ 27 ਤਰੀਕ ਨੂੰ ਸਵੇਰੇ 10 ਤੋਂ 4 ਭੈਣਾਂ ਬੈਠੀਆਂ ਜਿਹੜੀਆਂ ਹਰ ਮਹੀਨੇ ਜਾਂਦੀਆਂ ਨੇ, ਤੇ ਇੱਥੋਂ ਟਿਕਟਾਂ ਸਪੈਸ਼ਲ ਕਰਾ ਕੇ ਹਰ ਮਹੀਨੇ 27 ਤਰੀਕ ਨੂੰ ਚੁਪਹਿਰਾ ਕੱਟ ਕੇ ਆਉਂਦੇ ਨੇ ਕਈ ਪ੍ਰੇਮੀ। ਆ ਕੇ ਜ਼ਰੂਰ ਦਰਸ਼ਨ ਦਿਓ। ਔਰ ਇਸੇ ਜਗ੍ਹਾ ਦੇ ਉੱਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੋ ਰਹੀ ਪਿਤਾ ਜੀ ਦੀ ਕਿਰਪਾ ਨਾਲ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਸਵੇਰੇ 10 ਤੋਂ 11 ਤੋਂ ਸ਼ਾਮੀ 4 ਵਜੇ ਤੱਕ ਲੰਗਰ ਚੱਲਦਾ। 2000 ਤੋਂ ਵੱਧ ਪ੍ਰੇਮੀ ਪ੍ਰਸ਼ਾਦਾ ਛਕਦੇ, ਤੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੇ ਨਿਤਾ ਪ੍ਰਤੀ ਸੇਵਾਵਾਂ ਦੇ ਕਾਰਜ ਵਧ ਰਹੇ ਸੀ। ਦੂਜਾ ਯੂਨਿਟ ਦੇ ਦਿੱਤਾ ਟਰਸਟ ਨੂੰ। ਇਹ ਸਭ ਕੁਝ ਭਾਈ ਸਾਹਿਬ ਜੀ ਗੁਰੂ ਇਕਬਾਲ ਸਿੰਘ ਦੀਆਂ ਸੀਸਾਂ ਨਾਲ ਹੋ ਰਿਹਾ। ਦੂਜਾ ਯੂਨਿਟ ਦਿੱਤਾ 15,500 ਗੱਜ ਬਿਲਕੁਲ ਨਾਲ ਜਗ੍ਹਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ, ਸਰਾਂ, ਗੁਰਦੁਆਰਾ ਸਭ ਕੁਝ ਬਣਦਾ। ਤੇ ਅਜੇ ਉਹ ਸੇਵਾਵਾਂ ਪ੍ਰਾਰੰਭ ਹੋ ਰਹੀਆਂ ਨੇ, ਤੇ ਮਾਲਕ ਜੀ ਨੇ ਤਰਸ ਕੀਤਾ। ਤੀਜਾ ਯੂਨਿਟ ਦੇ ਦਿੱਤਾ ਬਟਾਲਾ ਰੋਡ, ਮੇਨ ਜੀਟੀ ਰੋਡ ਦੇ ਉੱਤੇ, ਬਟਾਲਾ ਰੋਡ ਦੇ ਉੱਤੇ 4.5 ਏਕੜ ਜਗ੍ਹਾ ਦਿੱਤੀ ਹੈ, ਜਿੱਥੇ ਸਕੂਲ, ਹਸਪਤਾਲ, 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। 2 ਚੀਜ਼ਾਂ ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਬਟਾਲਾ ਰੋਡ ਦੇ ਉੱਤੇ 4.5 ਏਕੜ ਜਗ੍ਹਾ ਨਵੀਂ ਦਿੱਤੀ, ਤਕਰੀਬਨ 5 ਕਰੋੜ ਦੇ ਕਰੀਬ ਸਾਰੀ ਜਗ੍ਹਾ। 80 ਲੱਖ ਆਪਾਂ ਦੇ ਦਿੱਤਾ ਤੁਹਾਡੇ ਦਿੱਤਿਆਂ ਚੋਂ। ਰਜਿਸਟਰੀ ਦਸੰਬਰ ਦੇ ਮਹੀਨੇ ਹੋਣੀ, 4 ਕਰੋੜ ਦੇ ਕਰੀਬ ਦੇਣਾ ਪੈਂਡਿੰਗ ਹੈ, ਜੇ ਬਾਕੀ ਹੈ। 2500 ਰੁਪਈਆ 1 ਗੱਜ ਦੀ ਸੇਵਾ ਰੱਖੀ ਹੋਈ ਹੈ। 1-1, 2-2, 5-5, 10-10 ਗੱਜ, ਜਿਵੇਂ ਗੁਰੂ ਸਾਹਿਬ ਨੇ ਤੁਹਾਨੂੰ ਵਿੱਤ ਦਿੱਤੀ, ਤੁਸੀਂ ਸਾਰੇ ਹਾਜ਼ਰੀਆਂ ਭਰ ਸਕਦੇ। ਤੇ ਸਾਡਾ ਜਿਹੜਾ YouTube ਚੈਨਲ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ। ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ। ਬਾਕੀ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਸੀ ਟਰਸਟ ਨੂੰ ਭੇਜਣੀ। ਮੈਂ 113 ਯੂਨਿਟ ਕਹਿਣਾ, ਇਹ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਪੱਕੇ ਮਹੀਨਾਵਾਰੀ ਡੋਨਰ ਬਣੋ, ਗੁਰੂ ਕਿਰਪਾ। ਆਓ ਇਹ ਪੰਕਤੀ ਪੜੋ, ਕੀਰਤਨ ਦੀ ਸਮਾਪਤੀ। ਸਾਰੇ ਗੱਜ ਕੇ ਹਾਜ਼ਰੀ ਲਾਇਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਰਾਜਨ में तो राजा कहिए, घूमन में घूमा, घूमन में घूमा, राजन में तू राजा कहिए, घूमन में घूमा, घूमन में घूमा, ठाकुर में ठकुराई तेरी, घूमन सिर घूमा, ठाकुर में ठकुराई तेरी, घूमन सिर घूमा, राजन में तो राजा कहिए, घूमन में घूमा, घूमन में घूमा, घूमन में घूमा। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।